ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 24 ਮਈ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਜਿੰਦ ਤੇ ਬਦਨ। ਸੁਨਹਿਰੀ ਮਤਨ। ਜ਼ਬੂਰ। ਮੇਰੀ ਜਿੰਦ ਨੂੰ ਖੁਦਾਵੰਦ ਦੀ ਆਸ ਹੈ, ਮੇਰੀ ਮੁਕਤੀ ਉਹਦੇ ਤੋਂ ਹੀ ਹੈ। ਜਵਾਬੀ ਪੜ੍ਹਾਈ। ਜ਼ਬੂਰ। ਮੈਂ ਆਪਣੀਆਂ ਅੱਖੀਆਂ ਪਹਾੜ ਵੱਲ ਚੁੱਕਾਂਗਾ, ਮੇਰੀ ਮਦਦ ਕਿੱਥੋਂ ਆਵੇਗੀ? ਮੇਰੀ ਮਦਦ ਰੱਬ ਵੱਲੋਂ ਹੈ, ਜਿਨ੍ਹੇ ਅਸਮਾਨ ਤੇ ਧਰਤੀ ਨੂੰ ਬਣਾਇਆ। ਉਹ ਤੇਰੇ ਪੈਰ ਨੂੰ ਤਿਲਕਣ ਨਾ ਦੇਵੇਗਾ, ਤੇਰਾ ਮੁਹਾਫਜ਼ ਉਂਘਣ ਵਾਲਾ ਨਹੀਂ। ਵੇਖ, ਉਹ ਨਾ ਉਂਘੇਗਾ ਨਾ ਸੌਵੇਗਾ। ਰੱਬ ਤੇਰਾ ਮੁਹਾਫਜ਼ ਹੈ, ਰੱਬ ਤੇਰੇ ਸੱਜੇ ਹੱਥ ਵੱਲ ਤੇਰਾ ਨਿਗਹਿਬਾਨ ਹੈ। ਨਾ ਸੂਰਜ ਦਿਨ ਨੂੰ ਤੈਨੂੰ ਕੁਝ ਨੁਕਸਾਨ ਪਹੁੰਚਾਵੇਗਾ, ਨਾ ਚੰਨ ਰਾਤ ਨੂੰ। ਰੱਬ ਹਰ ਬਲਾ ਤੋਂ ਤੈਨੂੰ ਮਹਿਫੂਜ਼ ਰੱਖੇਗਾ ਤੇ ਤੇਰੀ ਜਾਨ ਨੂੰ ਮਹਿਫੂਜ਼ ਰੱਖੇਗਾ। ਰੱਬ ਤੇਰੀ ਆਮਦ ਰਫਤ ਵਿੱਚ ਹੁਣ ਤੋਂ ਹਮੇਸ਼ਾ ਤੀਕਰ ਤੇਰੀ ਹਿਫਾਜ਼ਤ ਕਰੇਗਾ। ਦਰਸੀਵਾਜ਼ ਬਾਈਬਲ ਵਿੱਚੋਂ। ਜ਼ਬੂਰ। ਰੱਬ ਆਪਣੇ ਬੰਦਿਆਂ ਦੀ ਜਾਨ ਦਾ ਫਿਦਿਆ ਦਿੰਦਾ ਹੈ ਤੇ ਜਿਹੜੇ ਉਹਦੇ ਉੱਤੇ ਭਰੋਸਾ ਰੱਖਦੇ ਨੇ ਉਹਨਾਂ ਵਿੱਚੋਂ ਕੋਈ ਮੁਜਰਮ ਨਾ ਠਹਿਰੇਗਾ। ਜ਼ਬੂਰ। ਮੇਰੀ ਜਾਨ ਰੱਬ ਵਿੱਚ ਖੁਸ਼ ਰਵੇਗੀ ਤੇ ਉਹਦੀ ਮੁਕਤੀ ਤੋਂ ਸ਼ਾਦਮਾਨ ਹੋਵੇਗੀ। ਸਲਾਤੀਨ। ਤੇ ਏਲੀਆ ਤਿਸ਼ਬੀ ਨੇ, ਜਿਹੜਾ ਜਲਾਦ ਦੇ ਪਰਦੇਸਾਂ ਵਿੱਚੋਂ ਸੀ, ਉਹਨੇ ਅਖੀਅਬ ਨੂੰ ਆਖਿਆ, ਭਈ ਖੁਦਾਵੰਦ ਇਸਰਾਈਲ ਦੇ ਰੱਬ ਦੀ ਹਯਾਤੀ ਦੀ ਕਸਮ, ਜਿਹਦੇ ਸਾਹਮਣੇ ਮੈਂ ਖਲੋਤਾ ਵਾਂ, ਇਹਨਾਂ ਮਹੀਨਿਆਂ ਵਿੱਚ ਨਾ ਤਰੇਲ ਪਵੇਗੀ ਨਾ ਮੀਂਹ ਵਰੇਗਾ, ਜਦ ਤੀਕਰ ਮੈਂ ਨਾ ਆਖਾਂ। ਤਦ ਰੱਬ ਦਾ ਇਹ ਕਲਾਮ ਉਹਦੇ ਉੱਤੇ ਨਾਜ਼ਲ ਹੋਇਆ, ਭਈ ਉੱਠ ਤੇ ਸੈਦਾ ਦੀ ਸਾਰਫਤ ਨੂੰ ਜਾ ਤੇ ਉੱਥੇ ਹੀ ਰਹਿ। ਵੇਖ, ਮੈਂ ਇੱਕ ਬੇਵਾ ਨੂੰ ਉੱਥੇ ਹੁਕਮ ਦਿੱਤਾ ਹੈ, ਭਈ ਤੇਰੀ ਪਰਵਰਿਸ਼ ਕਰੇ। ਉਹਨਾਂ ਗੱਲਾਂ ਤੋਂ ਬਾਅਦ ਉਸ ਬੁੱਢੀ ਦਾ ਪੁੱਤਰ, ਜਿਹੜੀ ਉਸ ਘਰ ਦੀ ਮਾਲਕ ਸੀ, ਬਿਮਾਰ ਹੋ ਗਿਆ ਤੇ ਉਹਦੀ ਬਿਮਾਰੀ ਅਜਿਹੀ ਸਖਤ ਹੋ ਗਈ ਭਈ ਉਹਦੇ ਸਾਹ ਬਾਕੀ ਨਾ ਰਹੇ। ਤੇ ਉਹ ਏਲੀਆ ਨੂੰ ਆਖਣ ਲੱਗੀ, ਐ ਰੱਬ ਦੇ ਬੰਦੇ, ਮੈਨੂੰ ਤੇਰੇ ਨਾਲ ਕੀ? ਤੂੰ ਮੇਰੇ ਪੁੱਤਰ ਨੂੰ ਮਾਰ ਦੇ। ਉਹਨੇ ਉਹਨੂੰ ਆਖਿਆ, ਆਪਣਾ ਪੁੱਤਰ ਮੈਨੂੰ ਦੇ। ਤੇ ਉਹ ਉਹਨੂੰ ਉਹਦੀ ਝੋਲੀ ਚੋਂ ਲੈ ਕੇ ਉਹਨੂੰ ਉਤਲੇ ਕਮਰੇ ਵਿੱਚ ਜਿੱਥੇ ਉਹ ਰਹਿੰਦਾ ਸੀ ਲੈ ਗਿਆ ਤੇ ਉਹਨੂੰ ਪਲੰਗ ਉੱਤੇ ਲੰਮੇ ਪਾਇਆ। ਤੇ ਉਹਨੇ ਰੱਬ ਅੱਗੇ ਫਰਿਆਦ ਕੀਤੀ ਤੇ ਆਖਿਆ, ਐ ਖੁਦਾਵੰਦ ਮੇਰੇ ਰੱਬ, ਕੀ ਤੂੰ ਐਸ ਬੇਵਾ ਉੱਤੇ ਵੀ, ਜਿਹਦੇ ਘਰ ਮੈਂ ਟਿਕਿਆ ਵਾਂ, ਉਹਦੇ ਪੁੱਤਰ ਨੂੰ ਮਾਰਨ ਲਈ ਬਲਾ ਨਾਜ਼ਲ ਕੀਤੀ? ਤੇ ਉਹਨੇ 3 ਵਾਰੀ ਆਪਣੇ ਆਪ ਨੂੰ ਉਸ ਮੁੰਡੇ ਉੱਤੇ ਪਸਾਰ ਕੇ ਖੁਦਾਵੰਦ ਅੱਗੇ ਫਰਿਆਦ ਕੀਤੀ ਤੇ ਆਖਿਆ, ਐ ਖੁਦਾਵੰਦ ਮੇਰੇ ਰੱਬ, ਮੈਂ ਤੇਰੀ ਮਿੰਨਤ ਕਰਦਾ ਵਾਂ ਭਈ ਐਸ ਮੁੰਡੇ ਦੀ ਜਾਨ ਉਹਦੇ ਵਿੱਚ ਫੇਰ ਆ ਜਾਵੇ। ਤੇ ਖੁਦਾਵੰਦ ਨੇ ਏਲੀਆ ਦੀ ਫਰਿਆਦ ਸੁਣੀ ਤੇ ਉਸ ਮੁੰਡੇ ਦੀ ਜਾਨ ਫੇਰ ਉਹਦੇ ਵਿੱਚ ਆ ਗਈ ਤੇ ਉਹ ਜੀ ਉੱਠਿਆ। ਤਦ ਏਲੀਆ ਉਸ ਮੁੰਡੇ ਨੂੰ ਚੁੱਕ ਕੇ ਉਤਲੇ ਕਮਰੇ ਵਿੱਚੋਂ ਹੇਠਾਂ ਘਰ ਦੇ ਅੰਦਰ ਲੈ ਗਿਆ ਤੇ ਉਹਨੂੰ ਉਹਦੀ ਮਾਂ ਦੇ ਹਵਾਲੇ ਕੀਤਾ। ਤੇ ਏਲੀਆ ਨੇ ਆਖਿਆ, ਵੇਖ, ਤੇਰਾ ਪੁੱਤਰ ਜਿਉਂਦਾ ਹੈ। ਤਦ ਉਸ ਬੁੱਢੀ ਨੇ ਏਲੀਆ ਨੂੰ ਆਖਿਆ, ਹੁਣ ਮੈਂ ਜਾਣ ਗਈ ਹਾਂ ਭਈ ਤੂੰ ਰੱਬ ਦਾ ਬੰਦਾ ਹੈ ਤੇ ਰੱਬ ਦਾ ਜਿਹੜਾ ਕਲਾਮ ਤੇਰੇ ਮੂੰਹ ਵਿੱਚ ਹੈ ਉਹ ਸੱਚਾ ਹੈ। ਜ਼ਬੂਰ। ਮੈਂ ਖੁਦਾਵੰਦ ਨਾਲ ਮੁਹੱਬਤ ਰੱਖਦਾ ਵਾਂ, ਕਿਉਂ ਜੇ ਉਹਨੇ ਮੇਰੀ ਫਰਿਆਦ ਸੁਣੀ ਤੇ ਮੇਰੀ ਮਿੰਨਤ ਸੁਣੀ ਹੈ। ਮੌਤ ਦੀਆਂ ਰੱਸੀਆਂ ਨੇ ਮੈਨੂੰ ਜਕੜ ਲਿਆ ਤੇ ਪਾਤਾਲ ਦੀਆਂ ਪੀੜਾਂ ਮੇਰੇ ਉੱਤੇ ਆ ਗਈਆਂ। ਮੈਂ ਦੁੱਖ ਤੇ ਪੀੜ ਵਿੱਚ ਗ੍ਰਿਫਤਾਰ ਹੋਇਆ। ਤਦ ਮੈਂ ਰੱਬ ਤੋਂ ਦੁਆ ਕੀਤੀ, ਭਈ ਐ ਖੁਦਾਵੰਦ, ਮੈਂ ਤੇਰੀ ਮਿੰਨਤ ਕਰਦਾ ਵਾਂ ਭਈ ਮੇਰੀ ਜਾਨ ਨੂੰ ਰਿਹਾਈ ਬਖਸ਼। ਐ ਮੇਰੀ ਜਾਨ, ਫੇਰ ਮੁਤਮਿਨ ਹੋ, ਕਿਉਂ ਜੇ ਖੁਦਾਵੰਦ ਨੇ ਤੇਰੇ ਉੱਤੇ ਅਹਿਸਾਨ ਕੀਤਾ ਹੈ, ਇਸ ਲਈ ਵੀ ਤੂੰ ਮੇਰੀ ਜਾਨ ਨੂੰ ਮੌਤ ਤੋਂ, ਮੇਰੀਆਂ ਅੱਖੀਆਂ ਨੂੰ ਅਥਰੂ ਵਗਾਉਣ ਤੋਂ ਤੇ ਮੇਰੇ ਪੈਰਾਂ ਨੂੰ ਤਿਲਕਣ ਤੋਂ ਬਚਾਇਆ ਹੈ। ਮੱਤੀ। ਜਦ ਯਿਸੂ ਕੈਸਰੀਆ ਫਿਲਿੱਪੀ ਦੇ ਇਲਾਕੇ ਵਿੱਚ ਆਇਆ ਤੇ ਉਹਨੇ ਆਪਣੇ ਚੇਲਿਆਂ ਤੋਂ ਇਹ ਪੁੱਛਿਆ, ਭਈ ਲੋਕੀ ਇਬਨ ਆਦਮ ਨੂੰ ਕੀ ਆਖਦੇ ਨੇ? ਉਹਨਾਂ ਨੇ ਆਖਿਆ, ਕੁਝ ਯੂਹੰਨਾ ਬਪਤਿਸਮਾ ਦੇਣ ਵਾਲਾ ਆਖਦੇ ਨੇ, ਕੁਝ ਏਲੀਆ, ਕੁਝ ਯਰਮੀਆ ਜਾਂ ਨਬੀਆਂ ਵਿੱਚੋਂ ਕੋਈ। ਉਹਨੇ ਉਹਨਾਂ ਨੂੰ ਆਖਿਆ, ਪਰ ਤੁਸੀਂ ਮੈਨੂੰ ਕੀ ਆਖਦੇ ਹੋ? ਸ਼ਮੌਨ ਪਤਰਸ ਨੇ ਜਵਾਬ ਵਿੱਚ ਉਹਨੂੰ ਆਖਿਆ,
ਤੂੰ ਜਿਉਂਦੇ ਰੱਬ ਦਾ ਪੁੱਤਰ ਮਸੀਹ ਹੈ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਤੂੰ ਧੰਨ ਹੈ ਸ਼ਮੌਨ ਬਰਯੂਨਾ, ਕਿਉਂ ਜੇ ਇਹ ਗੱਲ ਗੋਸ਼ਤ ਤੇ ਲਹੂ ਨੇ ਨਹੀਂ ਬਲਕਿ ਮੇਰੇ ਪਿਓ ਨੇ ਜਿਹੜਾ ਅਸਮਾਨ ਉੱਤੇ ਹੈ ਤੇਰੇ ਉੱਤੇ ਜ਼ਾਹਿਰ ਕੀਤੀ। ਤੇ ਮੈਂ ਤੈਨੂੰ ਆਖਦਾ ਵਾਂ ਵੀ ਤੂੰ ਪਤਰਸ ਹੈ, ਤੇ ਮੈਂ ਇਸ ਪੱਥਰ ਉੱਤੇ ਕਲੀਸਿਆ ਬਣਾਵਾਂਗਾ, ਤੇ ਰੂਹਾਂ ਦੇ ਆਲਮ ਦੇ ਬੂਹੇ ਉਹਦੇ ਉੱਤੇ ਗਾਲਬ ਨਾ ਆਉਣਗੇ। ਉਸ ਵੇਲੇ ਉਹਨੇ ਚੇਲਿਆਂ ਨੂੰ ਹੁਕਮ ਦਿੱਤਾ ਵੀ ਕਿਸੇ ਨੂੰ ਨਾ ਦੱਸਿਓ ਵੀ ਮੈਂ ਮਸੀਹ ਹਾਂ। ਉਸ ਵੇਲੇ ਤੋਂ ਯਿਸੂ ਆਪਣੇ ਚੇਲਿਆਂ ਉੱਤੇ ਇਹ ਜ਼ਾਹਰ ਕਰਨ ਲੱਗ ਗਿਆ ਵੀ ਜ਼ਰੂਰੀ ਹੈ ਵੀ ਉਹ ਯਰੂਸ਼ਲਮ ਨੂੰ ਜਾਵੇ ਤੇ ਬਜ਼ੁਰਗਾਂ ਤੇ ਸਰਦਾਰ ਕਾਹਨਾਂ ਤੇ ਫਕੀਆਂ ਤੋਂ ਬਹੁਤ ਦੁੱਖ ਸਵੇ ਤੇ ਕਤਲ ਕੀਤਾ ਜਾਵੇ ਤੇ ਤੀਜੇ ਦਿਹਾੜੇ ਜੀ ਉੱਠੇ। ਉਸ ਵੇਲੇ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ ਵੀ ਜੇ ਕੋਈ ਮੇਰੇ ਮਗਰ ਆਉਣਾ ਚਾਹਵੇ ਤੇ ਉਹ ਆਪਣੀ ਖੁਦੀ ਦਾ ਇਨਕਾਰ ਕਰੇ ਤੇ ਆਪਣੀ ਸੂਲੀ ਚੁੱਕੇ ਤੇ ਮੇਰੇ ਮਗਰ ਟੁਰ ਪਵੇ। ਕਿਉਂ ਜੇ ਜਿਹੜਾ ਆਪਣੀ ਜਾਨ ਬਚਾਉਂਦਾ ਹੈ ਉਹ ਉਹਨੂੰ ਗਵਾਏਗਾ, ਤੇ ਜਿਹੜਾ ਮੇਰੀ ਖਾਤਰ ਆਪਣੀ ਜਾਨ ਗਵਾਏਗਾ ਉਹ ਉਹਨੂੰ ਪਾ ਲਵੇਗਾ। ਤੇ ਜੇ ਬੰਦਾ ਸਾਰਾ ਜੱਗ ਹਾਸਲ ਕਰੇ ਤੇ ਆਪਣੀ ਜਾਨ ਦਾ ਨੁਕਸਾਨ ਚੁੱਕੇ ਤੇ ਉਹਨੂੰ ਕੀ ਫਾਇਦਾ, ਜਾਂ ਬੰਦਾ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ। ਕਿਉਂ ਜੇ ਇਬਨ ਆਦਮ ਆਪਣੇ ਪਿਓ ਦੇ ਜਲਾਲ ਵਿੱਚ ਆਪਣੇ ਫਰਿਸ਼ਤਿਆਂ ਦੇ ਨਾਲ ਆਵੇਗਾ, ਉਸ ਵੇਲੇ ਹਰ ਕਿਸੇ ਨੂੰ ਉਹਦੇ ਕੰਮਾਂ ਦੇ ਮੁਤਾਬਕ ਬਦਲਾ ਦੇਵੇਗਾ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜੇ ਇੱਥੇ ਖਲੋਤੇ ਨੇ ਉਹਨਾਂ ਵਿੱਚ ਕੁਝ ਅਜਿਹੇ ਨੇ ਵੀ ਜਦ ਤੀਕਰ ਇਬਨ ਆਦਮ ਨੂੰ ਉਹਦੀ ਬਾਦਸ਼ਾਹੀ ਵਿੱਚ ਆਉਂਦਿਆਂ ਹੋਏ ਨਾ ਵੇਖ ਲੈਣ, ਮੌਤ ਦਾ ਮਜ਼ਾ ਬਿਲਕੁਲ ਨਾ ਚੱਖਣਗੇ। ਗ੍ਰੰਥੀਓ, ਕੀ ਤੁਸੀਂ ਜਾਣਦੇ ਹੋ ਵੀ ਤੁਹਾਡਾ ਬਦਨ ਪਾਕ ਰੂਹ ਦਾ ਮਕਦਸ ਹੈ, ਜਿਹੜਾ ਤੁਹਾਡੇ ਅੰਦਰ ਵਸਿਆ ਹੋਇਆ ਹੈ ਤੇ ਤੁਹਾਨੂੰ ਰੱਬ ਵੱਲੋਂ ਮਿਲਿਆ ਹੈ, ਤੇ ਤੁਸੀਂ ਆਪਣੇ ਨਹੀਂ, ਕਿਉਂ ਜੇ ਕੀਮਤ ਨਾਲ ਖਰੀਦੇ ਗਏ ਹੋ। ਇਸ ਲਈ ਆਪਣੇ ਬਦਨ ਨਾਲ ਰੱਬ ਦਾ ਜਲਾਲ ਜ਼ਾਹਿਰ ਕਰੋ। ਜ਼ਬੂਰ। ਐ ਮੇਰੀ ਜਾਨ ਖੁਦਾਵੰਦ ਨੂੰ ਧੰਨ ਆਖ, ਤੇ ਜੋ ਕੁਝ ਮੇਰੇ ਅੰਦਰ ਹੈ ਉਹਦੇ ਪਾਕ ਨਾਂ ਨੂੰ ਧੰਨ ਆਖੇ। ਐ ਮੇਰੀ ਜਾਨ ਖੁਦਾਵੰਦ ਨੂੰ ਧੰਨ ਆਖ, ਤੇ ਉਹਦੀ ਕਿਸੇ ਨਿਮਤ ਨੂੰ ਨਾ ਭੁੱਲ। ਉਹ ਤੇਰੀ ਸਾਰੀ ਬਦਕਾਰੀ ਨੂੰ ਬਖਸ਼ਦਾ ਹੈ, ਉਹ ਤੈਨੂੰ ਸਾਰੇ ਰੋਗਾਂ ਤੋਂ ਸ਼ਿਫਾ ਦਿੰਦਾ ਹੈ, ਉਹ ਤੇਰੀ ਜਾਨ ਨੂੰ ਹਲਾਕਤ ਤੋਂ ਬਚਾਉਂਦਾ ਹੈ, ਉਹ ਤੇਰੇ ਸਿਰ ਉੱਤੇ ਸ਼ਫਕਤ ਤੇ ਰਹਿਮਤ ਦਾ ਤਾਜ ਧਰਦਾ ਹੈ। ਤਸਲੀਂਕੀਓ, ਰੱਬ ਜਿਹੜਾ ਤਸੱਲੀ ਦਾ ਚਸ਼ਮਾ ਹੈ, ਆਪ ਹੀ ਤੁਹਾਨੂੰ ਬਿਲਕੁਲ ਪਾਕ ਕਰੇ ਤੇ ਤੁਹਾਡੀ ਰੂਹ ਤੇ ਜਾਨ ਤੇ ਬਦਨ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਆਉਣ ਤੀਕਰ ਪੂਰੇ ਤੇ ਬੇਐਬ ਮਹਿਫੂਜ਼ ਰਹਿਣ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਇਹ ਜਾਣਦਿਆਂ ਹੋਏ ਵੀ ਜਾਨ ਤੇ ਉਹਦੀਆਂ ਖਸਲਤਾਂ ਹਮੇਸ਼ਾ ਲਈ ਇਨਸਾਨ ਦੇ ਰਾਹੀਂ ਜ਼ਾਹਿਰ ਕੀਤੀਆਂ ਜਾਂਦੀਆਂ ਰਹੀਆਂ ਨੇ, ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਅੰਨੇ ਨੂੰ ਅੱਖੀਆਂ ਦਿੱਤੀਆਂ, ਬੋਲੇ ਨੂੰ ਕੰਨ ਦਿੱਤੇ, ਲੰਗੜੇ ਨੂੰ ਪੈਰ ਦਿੱਤੇ। ਇੰਜ ਉਹ ਇਨਸਾਨੀ ਖਿਆਲਾਂ ਤੇ ਬਦਨਾਂ ਉੱਤੇ ਇਲਾਹੀ ਸਿਆਣ ਦੇ ਸਾਇੰਸੀ ਅਮਲ ਨੂੰ ਲੋਕ ਵਿੱਚ ਲਿਆਇਆ ਤੇ ਉਹਨਾਂ ਨੂੰ ਜਾਨ ਤੇ ਮੁਕਤੀ ਦੀ ਚੰਗੀ ਸਮਝ ਦਿੱਤੀ। ਕ੍ਰਿਸਚਨ ਸਾਇੰਸ ਸਾਰੇ ਸਬੱਬਾਂ ਨੂੰ ਬਦਨੀ ਨਹੀਂ ਬਲਕਿ ਜ਼ਿਹਨੀ ਕਰਾਰ ਦਿੰਦੀ ਏ। ਇਹ ਜਾਨ ਤੇ ਬਦਨ ਤੋਂ ਖੁਫੀਆ ਪਰਦਾ ਹਟਾਉਂਦੀ ਏ। ਇਹ ਇਨਸਾਨ ਦਾ ਰੱਬ ਦੇ ਨਾਲ ਸਾਇੰਸੀ ਤਾਲੁਕ ਦੱਸਦੀ ਏ, ਹਸਤੀ ਦੇ ਰਲੇ ਮਿਲੇ ਅਬਹਾਮ ਨੂੰ ਵੱਖਰਾ ਕਰਦੀ ਏ ਤੇ ਗੁਲਾਮੀ ਦੀ ਸੋਚ ਨੂੰ ਆਜ਼ਾਦ ਕਰਦੀ ਏ। ਇਲਾਹੀ ਸਾਇੰਸ ਵਿੱਚ ਕਾਇਨਾਤ ਇਨਸਾਨ ਨੂੰ ਸ਼ਾਮਲ ਕਰਕੇ ਰੂਹਾਨੀ, ਹਮ-ਆਹੰਗ ਤੇ ਅਬਦੀ ਏ। ਸਵਾਲ: ਬਦਨ ਤੇ ਜਿੰਦ ਕੀ ਨੇ? ਜਵਾਬ: ਸ਼ਨਾਖਤ ਰੂਹ ਦਾ ਪਰਛਾਵਾਂ ਹੈ, ਉਹ ਪਰਛਾਵਾਂ ਜਿਹੜਾ ਇਲਾਹੀ ਅਸੂਲ ਯਾਨੀ ਪਿਆਰ ਦੀਆਂ ਕਈ ਸ਼ਕਲਾਂ ਵਿੱਚ ਪਾਇਆ ਜਾਂਦਾ ਹੈ। ਜਿੰਦ ਮਾਦਾ, ਹਯਾਤੀ, ਇਨਸਾਨ ਦੀ ਜ਼ਹਾਨਤ ਹੈ, ਜਿਹਦੀ ਇਨਫਰਾਦੀਅਤ ਹੁੰਦੀ ਹੈ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈ ਦਾ ਪਰਛਾਵਾਂ ਨਹੀਂ ਬਣ ਸਕਦੀ। ਕ੍ਰਿਸਚਨ ਸਾਇੰਸ ਠੀਕ ਤਰ੍ਹਾਂ ਸਮਝੀ ਜਾਣ ਨਾਲ ਹਮੇਸ਼ਾ ਦੀ ਹਮ-ਆਹੰਗੀ ਵੱਲ ਰਹਿਨੁਮਾਈ ਕਰਦੀ ਏ। ਇਹ ਵਾਹਦ ਜਿਉਂਦੇ ਤੇ ਸੱਚੇ ਰੱਬ ਤੇ ਇਨਸਾਨ ਨੂੰ ਜਿਹੜਾ ਉਹਦੀ ਛਬੀ ਉੱਤੇ ਬਣਾਇਆ ਗਿਆ ਲੋਕ ਵਿੱਚ ਲਿਆਉਂਦੀ ਏ, ਜਦ ਕਿ ਇਹਦੇ ਉਲਟ ਅਕੀਦਾ ਵੀ ਇਨਸਾਨ ਮਾਦੇ ਤੋਂ ਜੰਮਿਆ ਤੇ ਉਹਦਾ ਸ਼ੁਰੂ ਤੇ ਅਖੀਰ ਏ, ਵੀ ਉਹ ਬਦਨ ਤੇ ਜਾਨ ਦੋਵੇਂ, ਬਦੀ ਤੇ ਚੰਗਿਆਈ ਦੋਵੇਂ, ਰੂਹਾਨੀ ਤੇ ਮਾਦੀ ਦੋਵੇਂ ਹੀ ਮੁਖਾਲਫਤ ਵਿੱਚ ਤੇ ਲਾਫਾਨੀਅਤ ਵਿੱਚ ਮੁੱਕ ਜਾਂਦਾ ਹੈ, ਯਾਨੀ ਇਸ ਗਲਤੀ ਵਿੱਚ ਜਿਹਨੂੰ ਸੱਚਾਈ ਦੇ ਪਾਰੋਂ ਤਬਾਹ ਹੋ ਜਾਣਾ ਚਾਹੀਦਾ ਹੈ। ਸੂਰਜ ਨਿਕਲਦਿਆਂ ਵੇਖਦਿਆਂ ਹੋਏ ਕੋਈ ਬੰਦਾ ਇਹ ਮੰਨਦਾ ਹੈ
ਵੀ ਇਹ ਮੰਜ਼ਰ ਸਾਡੇ ਹਵਾਸਾਂ ਲਈ ਇਸ ਭਰੋਸੇ ਦੀ ਮੁਖਾਲਫਤ ਕਰਦਾ ਹੈ ਵੀ ਧਰਤੀ ਹਰਕਤ ਵਿੱਚ ਹੈ ਤੇ ਸੂਰਜ ਸਾਕਤ ਹੈ। ਜਿਵੇਂ ਇਲਮੇ ਫਲਕੀਆਤ ਨਿਜ਼ਾਮੇ ਸ਼ਮਸੀ ਦੀ ਹਰਕਤ ਦੇ ਬਾਰੇ ਇਨਸਾਨੀ ਨਜ਼ਰੀਏ ਨੂੰ ਤਬਦੀਲ ਕਰਦਾ ਹੈ, ਇੰਜ ਹੀ ਕ੍ਰਿਸਚਨ ਸਾਇੰਸ ਜਿੰਦ ਤੇ ਬਦਨ ਦੇ ਦੀਦਨੀ ਤਾਲੁਕ ਨੂੰ ਤਬਦੀਲ ਕਰਦੀ ਹੈ ਤੇ ਬਦਨ ਨੂੰ ਸਿਆਣ ਲਈ ਮੁਆਵਨ ਬਣਾਉਂਦੀ ਹੈ। ਇਸ ਲਈ ਇਹ ਇਨਸਾਨ ਉੱਤੇ ਇਨਹਿਸਾਰ ਕਰਦਾ ਹੈ ਜਿਹੜਾ ਆਰਾਮ ਦੇ ਸਿਆਣ ਦਾ ਹਲੀਮ ਖਾਦਮ ਹੋਣ ਦੇ ਸਿਵਾ ਕੁਝ ਨਹੀਂ, ਭਾਵੇਂ ਦੂਜੀ ਸੂਰਤ ਵਿੱਚ ਇਹ ਫਹਿਮ ਨੂੰ ਮਹਿਦੂਦ ਕਰਨ ਦੇ ਬਰਾਬਰ ਹੈ। ਪਰ ਅਸੀਂ ਇਹਨੂੰ ਕਦੀ ਵੀ ਸਮਝ ਨਹੀਂ ਸਕਾਂਗੇ ਜਦੋਂ ਤੀਕਰ ਅਸੀਂ ਨਹੀਂ ਮੰਨਦੇ ਵੀ ਜਿੰਦ ਮਾਦੇ ਦੇ ਪਾਰੋਂ ਬਦਨ ਜਾਂ ਸਿਆਣ ਵਿੱਚ ਹੈ ਤੇ ਇਹ ਵੀ ਇਨਸਾਨ ਕਮ ਅਕਲੀ ਵਿੱਚ ਸ਼ਾਮਲ ਹੈ। ਜਿੰਦ ਜਾਂ ਰੂਹ ਰੱਬ ਹੈ, ਨਾ ਬਦਲਣ ਵਾਲਾ ਤੇ ਅਬਦੀ, ਤੇ ਇਨਸਾਨ ਜਿੰਦ ਰੱਬ ਦੇ ਨਾਲ ਵਜੂਦੀਅਤ ਰੱਖਦਾ ਤੇ ਉਹਦੀ ਅਕਾਸੀ ਕਰਦਾ ਹੈ, ਕਿਉਂ ਜੇ ਇਨਸਾਨ ਰੱਬ ਦੀ ਸ਼ਬੀਹ ਹੈ। ਪੌਲੁਸ ਨੇ ਆਖਿਆ, ਰੂਹ ਦੇ ਮੁਤਾਬਕ ਚੱਲੋ ਤੇ ਬਦਨ ਦੀ ਖਾਹਿਸ਼ ਨੂੰ ਬਿਲਕੁਲ ਪੂਰਾ ਨਾ ਕਰੋਗੇ। ਛੇਤੀ ਜਾਂ ਦੇਰ ਨਾਲ ਅਸੀਂ ਇਹ ਸਿੱਖਾਂਗੇ ਵੀ ਇਨਸਾਨ ਦੀ ਮੁਤਨਾਹੀ ਹੈਸੀਅਤ ਦੀਆਂ ਬੇੜੀਆਂ ਨਜ਼ਰ ਦੇ ਇਸ ਧੋਖੇ ਨਾਲ ਪਿਘਲਣ ਲੱਗ ਜਾਂਦੀਆਂ ਨੇ ਵੀ ਉਹ ਜਾਨ ਦੀ ਬਜਾਏ ਬਦਨ ਵਿੱਚ, ਰੂਹ ਦੀ ਬਜਾਏ ਮਾਦੇ ਵਿੱਚ ਰਹਿੰਦਾ ਹੈ। ਹੋਰ ਨਜ਼ਰੀਏ ਵੀ ਬਦਨ ਤੇ ਜਾਨ ਦੇ ਬਾਰੇ ਉਹੀ ਗਲਤੀ ਕਰਦੇ ਨੇ ਜਿਹੜੀ ਪਟੋਲਮੀ ਨੇ ਸੂਰਜ ਦੇ ਪੂਰੇ ਨਿਜ਼ਾਮ ਦੇ ਬਾਰੇ ਕੀਤੀ ਸੀ। ਉਹ ਇਸ ਗੱਲ ਉੱਤੇ ਜ਼ਿੱਦ ਕਰਦੇ ਨੇ ਵੀ ਜਾਨ ਮਾਦੇ ਦੀ ਮਾਵਨਤ ਲਈ ਬਦਨ ਤੇ ਸਿਆਣ ਦੇ ਨਜ਼ਰੀਏ ਵਿੱਚ ਪਾਈ ਜਾਂਦੀ ਹੈ। ਫਲਕਿਆਤੀ ਸਾਇੰਸ ਨੇ ਅਸਮਾਨੀ ਸ਼ੈਵਾਂ ਦੇ ਬਾਰੇ ਝੂਠੇ ਨਜ਼ਰੀਏ ਨੂੰ ਤਬਾਹ ਕਰ ਦਿੱਤਾ ਹੈ ਤੇ ਕ੍ਰਿਸਚਨ ਸਾਇੰਸ ਯਕੀਨਨ ਸਾਡੀ ਧਰਤੀ ਦੀਆਂ ਸ਼ੈਵਾਂ ਬਾਰੇ ਵੱਡੀ ਗਲਤੀ ਨੂੰ ਤਬਾਹ ਕਰ ਦੇਵੇਗੀ। ਫਿਰ ਅਸਲੀ ਖਿਆਲ ਤੇ ਇਨਸਾਨ ਦਾ ਅਸੂਲ ਜ਼ਾਹਰ ਹੋਵੇਗਾ। ਪਟੋਲਮੀ ਦੀ ਗਲਤੀ ਹਸਤੀ ਦੀ ਹਮਾਹੰਗੀ ਉੱਤੇ ਅਸਰ ਨਹੀਂ ਕਰੇਗੀ, ਜਿਵੇਂ ਭਈ ਜਾਨ ਤੇ ਬਦਨ ਦੇ ਬਾਰੇ ਗਲਤੀ ਅਸਰ ਨਹੀਂ ਕਰਦੀ, ਜਿਹੜੀ ਸਾਇੰਸੀ ਤਰਤੀਬ ਨੂੰ ਉਲਟ ਦਿੰਦੀ ਹੈ ਤੇ ਮਾਦੇ ਨੂੰ ਰੂਹ ਉੱਤੇ ਇਖਤਿਆਰ ਤੇ ਤਾਕਤ ਦਿੰਦੀ ਹੈ, ਤਾਂ ਜੋ ਇਨਸਾਨ ਸੰਸਾਰ ਦਾ ਸਾਰਿਆਂ ਤੋਂ ਬਹੁਤਾ ਮਾੜਾ ਤੇ ਗੈਰ ਹਮਾਹੰਗ ਮਖਲੂਕ ਬਣ ਜਾਵੇ। ਇਹ ਸਿਖਾਇਆ ਗਿਆ ਅਕੀਦਾ ਹੈ ਵੀ ਜਾਨ ਬਦਨ ਵਿੱਚ ਇਨਸਾਨਾਂ ਨੂੰ ਮੌਤ ਦੇ ਦੋਸਤ ਬਣਨ ਦਾ ਸਬਬ ਬਣਦੀ ਹੈ, ਯਾਨੀ ਲਾਫਾਨੀਅਤ ਤੇ ਨਿਮਤ ਵਿੱਚੋਂ ਫਾਨੀਅਤ ਤੋਂ ਅਕਸ ਕੀਤਾ ਗਿਆ ਰਾਹ ਦਾ ਪੱਥਰ। ਬਾਈਬਲ ਮੌਤ ਨੂੰ ਵੈਰੀਆ ਆਖਦੀ ਹੈ ਤੇ ਯਿਸੂ ਇਹਨਾਂ ਨੂੰ ਮੰਨਣ ਦੀ ਬਜਾਏ ਮੌਤ ਤੇ ਕਬਰ ਉੱਤੇ ਫਤਿਹਮੰਦ ਹੋਇਆ। ਉਹ ਆਪ ਰਾਹ ਸੀ, ਇਸ ਲਈ ਮੌਤ ਉਹਦੇ ਲਈ ਦਹਲੀਜ਼ ਨਹੀਂ ਸੀ ਜਿਹਦੇ ਵਿੱਚੋਂ ਲੰਘ ਕੇ ਉਹਨੇ ਜ਼ਿੰਦਾ ਜਲਾਲ ਵਿੱਚ ਦਾਖਲ ਹੋਣਾ ਸੀ। ਜਾਨ ਦੇ ਇਸ ਗਲਤ ਅੰਦਾਜ਼ੇ ਦੇ ਪਾਰੋਂ ਪਈ ਉਹ ਫਹਿਮ ਵਿੱਚ ਵਸਦੀ ਏ ਤੇ ਪਈ ਸਿਆਣ ਮਾਦੇ ਵਿੱਚ ਵਸਦੀ ਏ। ਅਕੀਦਾ ਫਹਿਮ ਦੇ ਆਰਜ਼ੀ ਨੁਕਸਾਨ ਜਾਂ ਜਾਨ ਦੀ ਗੈਰ ਮੌਜੂਦਗੀ ਵਿੱਚ ਘੁੰਮਦਾ ਫਿਰਦਾ ਏ, ਯਾਨੀ ਰੂਹਾਨੀ ਸੱਚਾਈ ਵਿੱਚ। ਗਲਤੀ ਦੀ ਇਹ ਹਾਲਤ ਹਯਾਤੀ ਦਾ ਫਾਨੀ ਸੁਪਨਾ ਤੇ ਮਾਦੇ ਵਿੱਚ ਮੌਜੂਦ ਮਵਾਦ ਏ, ਜਿਹੜਾ ਹਸਤੀ ਦੀ ਲਾਫਾਨੀ ਅਸਲੀਅਤ ਦੇ ਬਰਾਹ ਰਾਸਤ ਮੁਖਾਲਫ ਏ। ਜਦੋਂ ਤੀਕਰ ਅਸੀਂ ਇਹ ਮੰਨਦੇ ਹਾਂ ਭਈ ਜਾਨ ਪਾਪ ਕਰ ਸਕਦੀ ਜਾਂ ਲਾਫਾਨੀ ਜਾਨ ਫਾਨੀ ਬਦਨ ਵਿੱਚ ਏ, ਤਦ ਤੀਕਰ ਅਸੀਂ ਹਸਤੀ ਦੀ ਸਾਇੰਸ ਨੂੰ ਕਦੀ ਸਮਝ ਨਹੀਂ ਸਕਦੇ। ਜਦ ਇਨਸਾਨੀਅਤ ਇਸ ਸਾਇੰਸ ਨੂੰ ਸਮਝਦੀ ਏ ਤੇ ਇਹ ਇਨਸਾਨ ਲਈ ਹਯਾਤੀ ਦਾ ਕਾਨੂੰਨ ਬਣ ਜਾਵੇਗੀ। ਇੱਥੇ ਤੀਕਰ ਭਈ ਜਾਨ ਦਾ ਉੱਚਾ ਕਾਨੂੰਨ, ਜਿਹੜਾ ਹਮਾਹੰਗੀ ਤੇ ਲਾਫਾਨੀਅਤ ਦੇ ਰਾਹੀਂ ਮਾਦੀ ਫਹਿਮ ਉੱਤੇ ਗਾਲਬ ਆਉਂਦਾ ਹੈ। ਠੀਕ ਸਮਝਿਆ ਜਾਵੇ ਤੇ ਇੱਕ ਹਸਾਸ ਮਾਦੀ ਸੂਰਤ ਅਪਣਾਉਣ ਦੀ ਬਜਾਏ ਇਨਸਾਨ ਇੱਕ ਸੁੰਨ ਬਦਨ ਲੈ ਕੇ ਫਿਰਦਾ ਹੈ ਤੇ ਰੱਬ, ਜਿਹੜਾ ਇਨਸਾਨ ਤੇ ਸਾਰੀ ਮਖਲੂਕ ਦੀ ਜਿੰਦ ਏ, ਆਪਣੀ ਇਨਫਰਾਦੀਅਤ, ਹਮਾਹੰਗੀ ਤੇ ਲਾਫਾਨੀਅਤ ਵਿੱਚ ਹਮੇਸ਼ਾ ਤੀਕਰ ਹੁੰਦਿਆਂ ਹੋਏ ਮੁਨਫਰਿਦ ਰਹਿੰਦਾ ਤੇ ਇਨਸਾਨ ਵਿੱਚ ਇਹਨਾਂ ਖੂਬੀਆਂ ਨੂੰ ਸਿਆਣ ਦੇ ਰਾਹੀਂ ਨਾ ਕਿ ਮਾਦੇ ਦੇ ਰਾਹੀਂ ਜਾਰੀ ਰੱਖਦਾ ਹੈ। ਇਨਸਾਨ ਦੇ ਖਿਆਲਾਂ ਉੱਤੇ ਧਿਆਨ ਦੇਣ ਤੇ ਹਸਤੀ ਦੀ ਸਾਇੰਸ ਨੂੰ ਰੱਦ ਕਰਨ ਦਾ ਸਿਰਫ ਇੱਕ ਹੀ ਬਹਾਨਾ ਰੂਹ ਬਾਰੇ ਸਾਡੀ ਬੇਖਬਰੀ ਏ। ਉਹ ਬੇਖਬਰੀ ਜਿਹੜੀ ਸਿਰਫ ਇਲਾਹੀ ਸਾਇੰਸ ਦੀ ਸਮਝ ਨੂੰ ਮੰਨਦੀ ਏ, ਅਜਿਹੀ ਸਮਝ ਜਿਹਦੇ ਪਾਰੋਂ ਅਸੀਂ ਧਰਤੀ ਉੱਤੇ ਸੱਚਾਈ ਦੀ ਬਾਦਸ਼ਾਹਤ ਵਿੱਚ ਪੜ੍ਹਦੇ ਹਾਂ ਤੇ ਇਹ ਸਿੱਖਦੇ ਹਾਂ ਭਈ ਰੂਹ ਲਾਮਹਿਦੂਦ ਤੇ ਬਹੁਤੀ ਉੱਚੀ ਏ। ਰੂਹ ਤੇ ਮਾਦਾ ਲੋ ਤੇ ਹਨੇਰੇ ਤੋਂ ਵੀ ਬਹੁਤਾ ਹੋਰ ਨਹੀਂ ਘੁਲਦੇ ਮਿਲਦੇ। ਜਦ ਇੱਕ ਸਾਹਮਣੇ ਆਉਂਦਾ ਹੈ ਤੇ ਦੂਜਾ ਗਾਇਬ ਹੋ ਜਾਂਦਾ ਹੈ। ਸਾਇੰਸ ਜਾਨ ਰੂਹ ਨੂੰ ਬਦਨ ਵਿੱਚ ਗੈਰ ਮੌਜੂਦ ਜ਼ਾਹਿਰ ਕਰਦੀ ਏ ਤੇ ਰੱਬ ਨੂੰ ਇਨਸਾਨ ਵਿੱਚ ਨਹੀਂ ਬਲਕਿ ਇਨਸਾਨ ਦੇ ਰਾਹੀਂ ਮੁਨਕਸ ਜ਼ਾਹਿਰ ਕਰਦੀ ਏ। ਵੱਡਾ ਕਮਤਰ ਨਹੀਂ ਹੋ ਸਕਦਾ। ਇਹ ਅਕੀਦਾ ਵੀ ਵੱਡਾ ਕਮਤਰ ਵਿੱਚ ਹੋ ਸਕਦਾ ਏ ਇੱਕ ਗਲਤੀ ਏ ਜਿਹੜੀ ਨਾਕਾਮ ਹੋ ਜਾਂਦੀ ਏ। ਜਾਨ ਦੀ ਸਾਇੰਸ ਵਿੱਚ ਇਹ ਇੱਕ ਸਾਫ਼ ਨੁਕਤਾ ਏ ਭਈ ਅਸੂਲ ਆਪਣੇ ਖਿਆਲ ਵਿੱਚ ਨਹੀਂ ਹੁੰਦਾ। ਰੂਹ ਜਾਨ ਇਨਸਾਨ ਵਿੱਚ ਮਹਿਦੂਦ ਨਹੀਂ ਏ ਤੇ ਮਾਦੇ ਵਿੱਚ ਕਦੀ ਨਹੀਂ ਹੁੰਦੀ।
रूह ते जान दे एक होण नाल रब ते रूह एक ने, ते ਇਹ ਇਤਿਹਾਦ ਕਦੀ ਵੀ ਮਹਿਦੂਦ ਸਿਆਣ ਜਾਂ ਇੱਕ ਮਹਿਦੂਦ ਬਦਨ ਵਿੱਚ ਸ਼ਾਮਲ ਨਹੀਂ ਹੁੰਦਾ, ਕਿਉਂ ਜੇ ਰੂਹ ਲਾਫਾਨੀ ਹੈ, ਇਸ ਲਈ ਇਹ ਲਾਫਾਨੀਅਤ ਵਿੱਚ ਵਜੂਦ ਨਹੀਂ ਰੱਖਦੀ। ਰੂਹ ਦੇ ਬਾਰੇ ਝੂਠੇ ਫਹਿਮ ਨੂੰ ਗਵਾਉਣ ਨਾਲ ਅਸੀਂ ਹਯਾਤੀ ਦੇ ਅਬਦੀ ਰਾਜ਼ ਪਾ ਸਕਦੇ ਹਾਂ, ਜਿਵੇਂ ਲਾਫਾਨੀਅਤ ਨੂੰ ਲੋਕ ਵਿੱਚ ਲਿਆਇਆ ਜਾਂਦਾ ਹੈ। ਇਨਸਾਨ ਰੂਹ ਦਾ ਇਜ਼ਹਾਰ ਹੈ। ਹੁਣ ਮੈਂ ਵੀਰ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।